Justice demands clarity. Renewed call for accountability in the death of Avtar Singh Khanda. ਗਲੋਬਲ ਟ੍ਰੈਂਡ ਜਦੋਂ ਕਿ ਇੰਡੀਅਨ ਏਜੰਸੀਆਂ ਦਾ ਹਰਾਸਮੈਂਟ ਦਾ ਚੱਲ ਰਿਹਾ ਇਸ ਦੌਰਾਨ ਔਰ ਜਿਹੜੀ ਇੰਡੀਅਨ ਏਜੰਸੀਆਂ ਨੇ ਸਿੱਖ ਐਕਟਿਵਿਸਟ ਦੇ ਖਿਲਾਫ ਹਿੰਸਾ ਦਾ ਰਸਤਾ ਫੜਿਆ ਇਸ ਦੇ ਚਲਦਿਆਂ ਇਹ ਪਾਣਾ ਵਾਪਰਿਆ ਔਰ ਇਸ ਮੁੱਦੇ ਦੇ ਉੱਤੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਪੈਟਰਨ ਹੈ ਉਹਨੂੰ ਧਿਆਨ 'ਚ ਰੱਖਦੇ ਆ ਇਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। Justice delayed is justice denied. Democracies must act with transparency and courage. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਅਲਟੋਨ ਵਾਰਡ ਦੇ ਕਾਉਂਸਲਰ ਜਗਦੀਪ ਸਿੰਘ ਹੋਰਾਂ ਨੇ ਇੱਕ ਬਿਆਨ ਜਾਰੀ ਕਰਕੇ ਮੰਗ ਕੀਤੀ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਸੰਬੰਧੀ ਮੁੜ ਜਾਂਚ ਕਰਵਾਈ ਜਾਏ। ਉਹਨਾਂ ਨੇ ਆਸਟ੍ਰੇਲੀਅਨ ਸਰਕਾਰ ਨੂੰ ਕਿਹਾ ਹੈ ਕਿ ਉਹ ਇਹ ਮਾਮਲਾ ਯੂਕੇ ਦੀ ਸਰਕਾਰ ਨਾਲ ਚੱਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਸਾਡਾ ਲੀਡ ਸੈਗਮੈਂਟ ਜਿਹੜਾ ਹੈ ਦਾ ਗਾਰਡੀਅਨ ਦੇ ਵਿੱਚ ਉਹਨਾਂ ਦੇ ਮੇਨ ਐਡੀਟੋਰੀਅਲ ਪੇਜ ਦੇ ਉੱਤੇ ਛਪੇ ਆਰਟੀਕਲ ਤੇ ਬੇਸ ਸੀ ਜਿਹਦੇ 'ਚ ਕਿ ਉਹਨਾਂ ਨੇ ਅਵਤਾਰ ਸਿੰਘ ਖੰਡਾ ਦੇ ਵਕੀਲ ਨੇ ਉਹਨਾਂ ਦੇ ਪ੍ਰੋਮੀਨੈਂਟ ਪੈਥੋਲੋਜਿਸਟ ਔਰ ਅੱਜ ਹੀ ਆਸਟ੍ਰੇਲੀਆ ਤੋਂ ਸਾਡੇ ਵੀਰ ਦੱਸ ਰਹੇ ਸੀ ਕਿ ਜਿਹੜਾ ਪੈਥੋਲੋਜਿਸਟ ਹੈ ਉਹਨੇ ਬੜੇ 3 ਵੱਡੇ ਕੇਸ ਕਰੈਕ ਕੀਤੇ ਹੋਏ ਨੇ ਜਿਹੜਾ ਆਪਣੇ ਫੀਲਡ ਦਾ ਮਾਹਰ ਹੈ ਜਿਹਦੇ 'ਚ ਉਹਨੇ ਇਸ ਅਵਤਾਰ ਸਿੰਘ ਖੰਡਾ ਦੇ ਮੁੱਦੇ 'ਤੇ ਵੀ ਕਿਹਾ ਕਿ ਵੀ ਜਿਵੇਂ 4 ਦਿਨ ਹਸਪੀਟਲਾਈਜੇਸ਼ਨ ਤੋਂ ਬਾਅਦ ਬਲੱਡ ਕੈਂਸਰ ਨਾਲ ਮੌਤ ਦੀ ਗੱਲ ਔਰ ਉਸ ਦੀ ਬੇਸ਼ੱਕ ਸਿੰਪਲ ਜਿਹੇ ਟੈਸਟ ਕਰਵਾਏ ਗਏ ਪਰ ਜਿਹੜੇ ਡੀਟੇਲ ਇਹਦੇ ਲਈ ਹੁੰਦੇ ਨੇ ਸਪੈਸੀਫਿਕ ਨਰਵ ਏਜੈਂਟ ਔਰ ਦੂਸਰਾ ਕੋਈ ਉਹ ਨਹੀਂ ਕੀਤੇ ਗਏ। ਸੋ ਜ਼ਾਹਰ ਹੈ ਵੀ ਹੁਣ ਜੇ ਤਾਂ ਕੋਈ ਇਨਕੁਆਇਰੀ ਦੀ ਲਾਈਨ ਜਿਹੜੀ ਡਿਮਾਂਡ ਖੜੀ ਕੀਤੀ ਗਈ ਹੈ ਜਿਹੜੀ ਕਿ ਜੈਨੂਅਨ ਹੈ ਔਰ ਉਹਦੇ 'ਚ ਜੇ ਤਾਂ ਉਹਨਾਂ ਦੇ ਜਿਹੜਾ ਕੋਈ ਬਲੱਡ ਸੈਂਪਲ ਕੋਈ ਹੋਰ ਚੀਜ਼ਾਂ ਕੁਛ ਪ੍ਰੀਜ਼ਰਵ ਟੌਕਸੀਕੋਲੋਜੀ ਲੈਬ 'ਚ ਨੇ ਕਿਉਂਕਿ ਆਲਰੇਡੀ 2 ਸਾਲ ਦਾ ਪੀਰੀਅਡ ਤਾਂ ਹੋ ਗਿਆ। 15 ਜੂਨ 2023 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਕਈ ਵਾਰ ਇਹ ਜਿਹੜੇ ਬਹੁਤ ਕੈਮੀਕਲਸ ਔਰ ਦੂਸਰੇ ਜਿਹੜੇ ਪ੍ਰੀਜ਼ਰਵੇਸ਼ਨ ਵਾਲੇ ਵੀ ਨੇ ਬਹੁਤਾ ਲੰਬਾ ਵਕਤ ਨਹੀਂ ਜਿਹੜਾ ਉਹਨਾਂ ਵਿਚਲਾ ਪੋਟੈਂਸ਼ੀਅਲ ਨਹੀਂ ਰਹਿੰਦਾ। ਲੈਟ ਵੀ ਹੋਪ ਫॉर ਦਾ ਬੈਸਟ। ਲੇਕਿਨ ਮੈਨੂੰ ਚੰਗਾ ਲੱਗਾ ਬਹੁਤ ਵਾਰ ਜਦੋਂ ਅਸੀਂ ਦੇਖਦੇ ਹਾਂ ਜਾਂ ਇਹ ਕਹਿੰਦੇ ਹਾਂ ਕਿ ਭਾਈ ਸਾਡੇ ਆਪਣੇ ਬੰਦੇ ਓਪੀਨੀਅਨ ਮੇਕਰ ਡਿਸੀਜਨ ਮੇਕਰ ਲਾਅ ਮੇਕਰ ਹੋਣੇ ਚਾਹੀਦੇ ਨੇ ਸਿਸਟਮ 'ਚ ਹੋਣੇ ਚਾਹੀਦੇ ਨੇ। ਬੇਸ਼ੱਕ ਆਪਣਿਆਂ ਨਾਲ ਕਈ ਵਾਰ ਜਿੰਨੀਆਂ ਤਵੱਕੋ ਹੁੰਦੀਆਂ ਨੇ ਉਹ ਪੂਰੀਆਂ ਨਹੀਂ ਵੀ ਹੁੰਦੀਆਂ। ਜਿਵੇਂ ਮੈਂ ਟੋਰਾਂਟੋ ਸੀ ਪਿਛਲੇ ਵੀਕ ਤੇ ਬਹੁਤ ਸਾਰਿਆਂ ਨੇ ਕਿਹਾ ਕਿ ਜੀ ਭਾਵੇਂ 20 ਸਾਡੇ MP ਨੇ ਪਰ ਜਦੋਂ ਹੁਣ ਇਹ G7 ਦੇ ਮੁੱਦੇ 'ਤੇ ਮੋਦੀ ਆਇਆ ਵੀ ਕਿੰਨਿਆਂ ਨੇ ਬਿਆਨ ਦਿੱਤੇ ਨੇ। ਸਿਰਫ 2 ਜਿਹੜੇ ਨੇ ਸੁਖ ਧਾਲੀਵਾਲ ਔਰ ਮਿਸਟਰ ਸਰਾਏ ਜਿਨ੍ਹਾਂ ਨੂੰ ਕਹਿੰਦੇ ਨੇ ਡਿਪਟੀ ਮਿਨਿਸਟਰ ਵੀ ਉਹਨਾਂ ਨੇ ਹੀ ਲਿਖਿਆ ਜਾਂ ਬਲਤੇਜ ਸਿੰਘ ਢਿੱਲੋਂ ਜਿਨ੍ਹਾਂ ਨੂੰ ਜਾਂਦੇ ਜਸਟਿਨ ਟਰੂਡੋ ਨੇ ਸੈਨੇਟਰ ਨੋਮੀਨੇਟ ਕੀਤਾ ਵੀ ਬਾਕੀਆਂ ਨੇ। ਮੈਂ ਕਿਹਾ ਜੀ ਕਈ ਵਾਰ ਇਹ ਹੁੰਦਾ ਵੀ ਆਪਣਾ ਜਿਹੜਾ ਇੱਕ ਵੱਡਾ ਤਬਕਾ ਹੈ ਇਹ ਕੰਪਲੈਕਸ ਦਾ ਸ਼ਿਕਾਰ ਹੁੰਦੇ ਨੇ ਇਨਫੀਰੀਅਰਿਟੀ ਕੰਪਲੈਕਸ ਅਹਿਸਾਸੇ ਕਮਤਰੀ ਜਿਹਨੂੰ ਕਹਿੰਦੇ ਨੇ। ਮੈਂ ਕਿਹਾ ਜਿਵੇਂ ਜੇ ਤੁਸੀਂ ਭਾਰਤ ਦਾ ਰਿਕਾਰਡ ਦੇਖਣਾ ਹੋਏ ਵੀ ਸਵਰਨ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਕਿੰਨੇ ਮਿਨਿਸਟਰ ਸੈਂਟਰ ਦੇ ਵਿੱਚ ਰਹੇ ਇਹ ਕਦੇ ਵੀ ਪੰਜਾਬ ਲਈ ਇਹਨਾਂ ਨੇ ਸਿੱਖਾਂ ਲਈ ਤਾਂ ਕੀ ਕਰਨਾ ਸੀ ਪੰਜਾਬ ਲਈ ਵੀ ਕੋਈ ਪ੍ਰੋਜੈਕਟ ਨਹੀਂ ਲੈ ਕੇ। ਉਹਨਾਂ ਨੂੰ ਇਹ ਕੰਪਲੈਕਸ ਹੀ ਰਹਿੰਦਾ ਹੈ ਕਿ ਜੀ ਜੇ ਉਹਨਾਂ ਨੇ ਕੋਈ ਮੰਗ ਕੀਤੀ ਉਹਨਾਂ ਨੂੰ ਫਿਰਕੂ ਨਾ ਕਹਿ ਦੇਣ ਕਮਿਊਨਲ ਨਾ ਕਹਿ ਦੇਣ। ਇਸ ਦੇ ਉਲਟ ਤੁਸੀਂ YV ਚੌਹਾਨ ਸੀ ਉਹ ਮਹਾਰਾਸ਼ਟਰ 'ਚ ਕਿੰਨੇ ਪ੍ਰੋਜੈਕਟ ਲੈ ਕੇ ਗਿਆ। ਚੌਧਰੀ ਬੰਸੀ ਲਾਲ ਸੀ ਸਿੱਖਾਂ ਨੂੰ ਨਫ਼ਰਤ ਕਰਦਾ ਵਿਸਰਲ ਹੇਟਡ ਸੀ ਉਹਦੇ ਦਿਮਾਗ 'ਚ। ਹਰਿਆਣੇ ਨੂੰ ਉਹਨੇ ਕਿਵੇਂ ਬਿਲਡ ਕੀਤਾ ਸੋ ਡੂ ਵਿਦ ਦਾ ਅਦਰ ਸਟੇਟਸ। ਤੇ ਮੈਂ ਕਿਹਾ ਵੀ ਇਹ ਜਿਹੜੀ ਸਾਡੀ ਇਹ ਪਹਿਲੀ ਜਨਰੇਸ਼ਨ ਵਾਲੇ ਆਏ ਨੇ ਇਹਨਾਂ 'ਚੋਂ ਬਹੁਤ ਵੱਡਾ ਤਬਕਾ ਜਿਹੜਾ ਅਜੇ ਗੋਰਿਆਂ ਦੇ ਸਾਹਮਣੇ ਜਿਹੜਾ ਉਹ ਇਨਫੀਰੀਅਰਿਟੀ ਕੰਪਲੈਕਸ ਵੀ ਰੱਖਦੇ ਨੇ ਔਰ ਇੰਡੀਆ ਨੇ ਵੀ ਆਊਟਰੀਚ ਕੀਤੀ ਹੋਈ ਹੈ ਵੀ ਬਹੁਤ ਸਾਰਿਆਂ ਨੂੰ ਜਿਹੜਾ ਹੈ ਕਈਆਂ ਨੇ ਪਿਛਲਿਆਂ ਨਾਲ ਵੀ ਤਾਲੁਕ ਰੱਖਣੇ ਨੇ ਖੁੱਲ੍ਹ ਕੇ ਨਾ ਵੀ ਪ੍ਰੋ ਇੰਡੀਆ ਹੋਣਗੇ ਚੁੱਪ ਕਰ ਜਾਣਗੇ ਸਿਗਨਲ ਉੱਧਰ ਦੇ ਰਹੇ ਹੋਣਗੇ ਕਿ ਕੀ ਹੈ। ਸੋ ਮੈਂ ਸਮਝਦਾ ਵੀ ਹੁਣ ਇਸ ਕਿਸਮ ਦੀ ਕਲਾਸ ਨੂੰ ਵੀ ਪਛਾਣਨਾ ਚਾਹੀਦਾ। ਹੁਣ ਸਾਡੇ ਕੋਲ ਨੈਕਸਟ ਜਨਰੇਸ਼ਨ ਆਪਣੇ ਬੱਚੀਆਂ ਨੇ ਜਿਨ੍ਹਾਂ 'ਚ ਕੋਈ ਕੰਪਲੈਕਸ ਨਹੀਂ ਹੈ ਨਾ ਲੈਂਗੁਏਜ ਦਾ ਹੈ ਨਾ ਉਹਨਾਂ ਨੂੰ ਇਹ ਲੱਗਦਾ ਵੀ ਉਹ ਕਿਸੇ ਗੱਲੋਂ ਘੱਟ ਕੈਨੇਡੀਅਨ ਜਾਂ ਆਸਟ੍ਰੇਲੀਅਨ ਜਾਂ ਬ੍ਰਿਟਿਸ਼ਰ ਜਾਂ ਅਮਰੀਕਨ ਜਾਂ ਨਿਊਜ਼ੀਲੈਂਡਰ ਨੇ ਉਹਨਾਂ ਨੂੰ ਸਪੋਰਟ ਕਰਨ ਦੀ। ਔਰ ਜੇ ਈਵਨ ਆਪਣੇ ਤੁਹਾਨੂੰ ਕਮਜ਼ੋਰ ਲੱਗਦੇ ਨੇ ਜਿਵੇਂ
ਡਿਸਕਸ ਹੋ ਰਿਹਾ ਸੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ 'ਚ ਬੈਠੇ। ਉਹਨਾਂ ਨੇ ਕਿਹਾ ਜੀ ਜੇ ਫਿਰ ਕੋਈ ਗੋਰਾ ਜਾਂ ਕਾਲਾ ਜਾਂ ਪੀਲਾ ਤੁਹਾਡੇ ਗੱਲ ਲਈ ਹੁਣ ਤਿਆਰ ਹੁੰਦਾ ਤਾਂ ਫਿਰ ਇਹਨਾਂ ਨੂੰ ਛੱਡੋ, ਜਿਹੜੇ ਆਪਣੇ ਸ਼ਕਲ ਬਣਾ ਕੇ ਵੀ ਜਿਹੜਾ ਤੁਹਾਡੇ ਲਈ ਗੱਲ ਨਹੀਂ ਕਰਨੀ ਉਹਨਾਂ ਨੂੰ। ਔਰ ਉਹ ਬਹੁਤ ਵਾਰੀ ਜ਼ਿਆਦਾ ਬੋਲਡ ਸਟੈਂਡ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਵੀ ਉਹ ਇੰਡੀਆ ਦਾ ਦਬਾਅ ਉਹਨਾਂ ਨੇ ਕਬੂਲਣਾ। ਲੇਕਿਨ ਮੈਂ ਜਿਹੜੀ ਗੱਲ ਦੀ ਤਾਰੀਫ ਕੀਤੀ ਹੈ ਕਿ ਭਾਈ ਸਿਟੀ ਆਫ ਸਵਾਨ ਵੈਸਟਰਨ ਆਸਟ੍ਰੇਲੀਆ 'ਚ ਜਿਹੜੇ ਸਾਡੇ ਵੀਰ ਸਰ ਜਗਦੀਪ ਸਿੰਘ ਜਿਹੜੇ TV 84 ਦੇ ਰੈਗੂਲਰ ਵਿਊਅਰ ਵੀ ਨੇ, ਲਿਖਦੇ ਵੀ ਰਹਿੰਦੇ ਨੇ, ਔਰ ਉਹ ਹਰ ਜੂਨ 84 ਘੱਲੂਘਾਰੇ ਮੌਕੇ ਵੀ ਉਹਨਾਂ ਦੀ ਸਟੇਟਮੈਂਟ ਸੀ, ਉਸ ਤੋਂ ਪਹਿਲਾਂ ਫਾਰਮਰ ਮੂਵਮੈਂਟ ਵੇਲੇ ਵੀ ਸੀ, ਇਲੈਕਟਡ ਕਾਉਂਸਲਰ ਨੇ। ਔਰ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਜਿਹੜਾ ਅਵਤਾਰ ਸਿੰਘ ਖੰਡੇ ਦਾ ਸ਼ੱਕੀ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਬਾਰੇ ਜਿਹੜਾ ਖਾਸ ਤੌਰ 'ਤੇ ਪੈਥੋਲੋਜਿਸਟ ਵੱਲੋਂ ਦਿੱਤੇ ਗਏ ਨੁਕਤੇ ਨੇ, ਹੋਰ ਵੀ ਇਨਕੁਆਇਰੀ ਦੀ ਮੰਗ ਨੂੰ ਬਲ ਦਿੱਤਾ ਹੈ। ਇਸ ਦੇ ਉੱਤੇ ਉਹਨਾਂ ਨੇ 3 ਜੁਲਾਈ ਨੂੰ ਹੀ ਜਿਹੜਾ ਉਹ ਲਿਖਿਆ ਔਰ ਉਹਨਾਂ ਨੇ ਜਸਟਿਸ ਡਿਮਾਂਡਸ ਕਲੈਰਿਟੀ, ਰੀਨਿਊਡ ਕਾਲ ਫਾਰ ਅਕਾਊਂਟੇਬਿਲਿਟੀ ਇਨ ਦਾ ਡੈਥ ਆਫ ਅਵਤਾਰ ਸਿੰਘ ਖੰਡਾ, ਕਿ ਬਈ ਇਹ ਹੁਣ ਇਸ ਦੇ ਉੱਤੇ ਜਿਹੜੀ ਹੈ ਕਾਲ ਹੈ ਉਸ ਦੇ ਉੱਤੇ ਕੰਮ ਹੋਣਾ ਚਾਹੀਦਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਇੱਕ ਸਿੱਖ ਹੋਣ ਦੇ ਨਾਤੇ ਜਿਹੜਾ ਇਲੈਕਟਡ ਰਿਪਰੈਜ਼ੈਂਟੇਟਿਵ ਹਾਂ ਆਸਟ੍ਰੇਲੀਆ 'ਚ, ਹਿਊਮਨ ਰਾਈਟਸ ਦਾ ਮੈਂ ਸਟਾਂਚ ਐਡਵੋਕੇਟ ਹੈ। ਮੈਂ ਇਸ ਦੇ ਉੱਤੇ ਆਪਣੇ ਫਿਕਰ ਔਰ ਖਦਸ਼ੇ ਦਾ ਇਜ਼ਹਾਰ ਕਰਦਾ ਕਿ ਜਿਹੜੀਆਂ ਫੋਰੈਂਸਿਕ ਫਾਈਂਡਿੰਗਸ ਆਈਆਂ ਨੇ, ਜਿਨ੍ਹਾਂ ਨੇ 2023 ਦੇ ਵਿੱਚ ਜਿਹੜੀ ਅਵਤਾਰ ਸਿੰਘ ਖੰਡਾ ਦੀ UK 'ਚ ਡੈਥ ਹੋਈ, ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਇਆ, ਉਸ ਨੂੰ ਸ਼ੱਕੀ ਬਣਾਇਆ। ਉਹਨਾਂ ਨੇ ਫਿਰ ਇਹ ਕੋਟ ਕੀਤਾ ਕਿ UK ਫੋਰੈਂਸਿਕ ਪੈਥੋਲੋਜਿਸਟ ਡਾਕਟਰ ਐਸ਼ਲੇ ਫੈਗਨ ਅਰਲ, ਉਹਨਾਂ ਨੇ ਕਨਫਰਮ ਕੀਤਾ ਹੈ ਕਿ ਨੈਗੇਟਿਵ ਡਰਗ ਸਕਰੀਨ ਡਜ਼ ਨਾਟ ਐਕਸਕਲੂਡ ਦਾ ਪੋਸੀਬਿਲਿਟੀ ਆਫ ਪੋਇਜ਼ਨਿੰਗ। ਇਹਦਾ ਮਤਲਬ ਇਹ ਨਹੀਂ ਹੈ ਵੀ ਜ਼ਹਿਰ ਦਿੱਤਾ ਨਹੀਂ ਜਾ ਸਕਦਾ, ਦਿੱਤਾ ਨਹੀਂ ਗਿਆ। ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਬੜੇ ਗੰਭੀਰ ਜਿਹੜੇ ਸ਼ੱਕ ਖੜੇ ਹੋਏ ਨੇ ਕਿ ਉਹ ਜਿਹੜੀ ਓਰੀਜਨਲ ਇਨਵੈਸਟੀਗੇਸ਼ਨ ਹੈ ਉਸ ਨੇ ਜੋ ਕਨਕਲੂਜਨ ਕੱਢੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਸਰਦਾਰ ਖੰਡਾ ਜਿਹੜੇ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦੇ ਹੱਕ ਦੀ ਪ੍ਰਮੁੱਖ ਆਵਾਜ਼ ਸਨ। ਗਲੋਬਲ ਟ੍ਰੈਂਡ ਜਦੋਂ ਕਿ ਇੰਡੀਅਨ ਏਜੰਸੀਆਂ ਦਾ ਹਰਾਸਮੈਂਟ ਦਾ ਚੱਲ ਰਿਹਾ ਇਸ ਦੌਰਾਨ, ਔਰ ਜਿਹੜੀ ਇੰਡੀਅਨ ਏਜੰਸੀਆਂ ਨੇ ਸਿੱਖ ਐਕਟਿਵਿਸਟ ਦੇ ਖਿਲਾਫ ਹਿੰਸਾ ਦਾ ਰਸਤਾ ਫੜਿਆ, ਇਸ ਦੇ ਚਲਦਿਆਂ ਇਹ ਭਾਣਾ ਵਾਪਰਿਆ। ਔਰ ਇਸ ਮੁੱਦੇ ਦੇ ਉੱਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪੈਟਰਨ ਹੈ ਉਹਨੂੰ ਧਿਆਨ 'ਚ ਰੱਖਦੇ ਆ, ਇਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਅਵਤਾਰ ਖੰਡਾ ਵੀ ਉਸੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋਏ ਹੋਣ। ਸੋ ਉਹਨਾਂ ਨੇ ਆਪਣੀ ਗਵਰਨਮੈਂਟ ਨੂੰ ਵੀ ਕਿਹਾ, ਉਹਨਾਂ ਨੇ ਕਿਹਾ ਵੀ ਮੈਂ UK ਗਵਰਨਮੈਂਟ ਨੂੰ ਇਹ ਅਪੀਲ ਕਰਦਾ ਕਿ ਉਹ ਰੀਓਪਨ ਕਰਨ ਇਸ ਕੇਸ ਨੂੰ ਔਰ ਫੁੱਲੀ ਇਨਵੈਸਟੀਗੇਟ ਕਰਨ ਸਰ ਅਵਤਾਰ ਸਿੰਘ ਖੰਡੇ ਦੀ ਡੈਥ ਨੂੰ। ਫਿਰ ਉਹਨਾਂ ਨੇ ਆਪਣੀ ਗਵਰਨਮੈਂਟ ਨੂੰ ਕਿਹਾ ਵੀ ਇਹ UK ਦਾ ਜਿਹੜਾ ਭਾਵੇਂ ਬੇਸ਼ੱਕ ਇਹ ਮੁੱਦਾ ਹੈ, ਪਰ ਇਹ ਡਾਇਸਪੋਰਾ ਐਕਟਿਵਿਸਟ ਦੇ ਨਾਲ ਇਹ ਵਾਪਰ ਰਿਹਾ, ਇਸ ਲਈ ਆਸਟ੍ਰੇਲੀਅਨ ਗਵਰਨਮੈਂਟ ਇਸ ਮੁੱਦੇ ਨੂੰ UK ਗਵਰਨਮੈਂਟ ਦੇ ਸਾਹਮਣੇ ਰੇਜ਼ ਕਰੇ। ਔਰ ਇਸੇ ਤਰ੍ਹਾਂ ਆਲ ਕਾਮਨਵੈਲਥ ਡੈਮੋਕ੍ਰੇਸੀਜ਼ ਟੂ ਰੀਅਫਰਮ देयर ਕਮਿਟਮੈਂਟ ਟੂ ਹਿਊਮਨ ਰਾਈਟਸ ਐਂਡ ਐਕਟ ਅਗੇਂਸਟ ਫੋਰਨ ਇੰਟਰਫੇਰੈਂਸ, ਕਿ ਵੀ ਸਾਰੀਆਂ ਹੀ ਜਿਹੜੀਆਂ ਕਾਮਨਵੈਲਥ ਡੈਮੋਕ੍ਰੇਸੀਜ਼ ਨੇ, ਜ਼ਾਹਰ ਹੈ ਆਸਟ੍ਰੇਲੀਆ, ਕੈਨੇਡਾ, UK ਔਰ ਯੂਰਪੀਅਨ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਹੈ ਵੀ ਉਹ ਆਵਾਜ਼ ਰੇਜ਼ ਕਰਨ ਔਰ ਆਪਣੀ ਕਮਿਟਮੈਂਟ ਹਿਊਮਨ ਰਾਈਟਸ ਲਈ ਵੀ ਔਰ ਵਿਦੇਸ਼ੀ ਦਖਲਅੰਦਾਜ਼ੀ ਦੇ ਖਿਲਾਫ ਵੀ ਆਵਾਜ਼ ਚੁੱਕਣ। I stand in solidarity with Mr. Khanda's family and the Sikh community in the UK. Justice delayed is justice denied. Democracies must act with transparency and courage। ਕਿ ਵੀ ਮੈਂ ਇੰਗਲੈਂਡ ਦੀ ਸਿੱਖ ਸੰਗਤਾਂ ਔਰ ਸਰ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਦੇ ਨਾਲ ਅਸੀਂ ਖੜੇ। ਜੇ ਇਨਸਾਫ ਵੇਲੇ ਸਿਰ ਨਹੀਂ ਦਿੱਤਾ ਜਾਂਦਾ ਫਿਰ ਇਹਦਾ ਮਤਲਬ ਹੁੰਦਾ ਵੀ ਤੁਸੀਂ ਇਨਸਾਫ ਤੋਂ ਇਨਕਾਰੀ ਹੋ। ਔਰ ਜਿਹੜੀਆਂ ਡੈਮੋਕ੍ਰੇਸੀਜ਼ ਕਹਾਉਣ ਵਾਲੀਆਂ ਸਮਾਜ ਨੇ, ਮੁਲਕ ਨੇ, ਉਹ ਟਰਾਂਸਪੇਰੈਂਟ ਹੋਣ, ਪਾਰਦਰਸ਼ੀ ਹੋਣ ਔਰ ਹੌਸਲੇ ਨਾਲ ਸੱਚ ਨੂੰ ਸਾਹਮਣੇ ਲਿਆਂਦਾ ਜਾਏ। ਸੋ ਅਸੀਂ ਵੀਰ ਜਗਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਐਪਰੀਸ਼ੀਏਟ ਕਰਦੇ ਹਾਂ ਕਿ ਇੱਕ ਇਲੈਕਟਡ ਰਿਪਰੈਜ਼ੈਂਟੇਟਿਵ ਹੋਣ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਆਪਣੀ ਕੌਮ ਔਰ ਸੱਚ ਦੇ ਨਾਲ ਖਲੋਵੋ, ਕਿਉਂਕਿ ਜੋ ਉਹਨਾਂ ਨੇ ਮੰਗ ਕੀਤੀ ਹੈ ਇਹ ਵੈਲ ਵਿਦਨ ਦਾ ਐਂਬਿਟ ਆਫ ਆਸਟ੍ਰੇਲੀਅਨ ਲਾਅ ਵੀ ਹੈ, ਇੰਟਰਨੈਸ਼ਨਲ ਲਾਅ ਵੀ ਹੈ ਐਂਡ UN ਨੋਰਮਸ ਦੇ ਵੀ ਵਿਦਨ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।